ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ ਅਪਡੇਟ ਕੈਲੀਫੋਰਨੀਆ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਈ ਦੀ 7 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415 909 0503 ਦੇ ਉੱਤੇ। ਇਸ ਦੇ ਨਾਲ ਨਾਲ ਸਪਾਂਸਰ ਕਰਦੇ ਨੇ ਅਮਰਜੀਤ ਸਿੰਘ, ਹਰਿੰਦਰ ਭੀਨ ਸੈਨ ਹੋਜ਼ੇ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਮਨਜੀਤ ਸਿੰਘ ਫਰੀਮਾਂਟ, ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਪਹਿਲਾਂ ਜੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਦੱਸਦੇ ਜਾਈਏ, ਕੈਲੀਫੋਰਨੀਆ એનર્ਜੀ ਜਿਹੜਾ ਕਮਿਸ਼ਨ ਹੈਗਾ ਉਹਦੇ ਹੀਅਰਿੰਗ ਚੱਲ ਰਹੀ ਹੈਗੀ ਆ ਤੇ ਗੈਸ ਗੌਜਿੰਗ ਨੂੰ ਲੈ ਕੇ ਜਿਹੜੀ ਪੈਨਲਟੀ ਆ ਉਹਦੇ ਸੰਬੰਧ ਦੇ ਵਿੱਚ ਆਪਾਂ ਦੇਖਿਆ ਬਹੁਤ ਵਾਰ ਜਿਹੜੇ ਗੈਸ ਸਟੇਸ਼ਨ ਓਨਰਸ ਹੈਗੇ ਆ ਜਾਂ ਕੰਪਨੀਆਂ ਆ ਉਹ ਜਾਣਬੁੱਝ ਕੇ ਪ੍ਰਾਈਸਿਸ ਵਧਾਉਂਦੀਆਂ ਆ, ਉਹਨੂੰ ਜਿਹੜਾ ਗੌਜਿੰਗ ਕੀਤਾ ਜਾਂਦਾ ਹੈਗਾ। ਤੇ ਕਹਿੰਦੇ ਵੀ ਜਦੋਂ ਉਹ ਇੰਨੇ ਪੈਸੇ ਬਣਾਉਂਦੇ ਆ, ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋ ਨਾ ਪਿਛਲੇ 2-3 ਸਾਲਾਂ 'ਚ ਕਿੰਨੇ ਪੈਸੇ ਬਣੇ ਹੈਗੇ ਆ ਜੀ, ਸਾਡਾ ਤਾਂ 1 ਗੈਲਨ ਦੇ ਪਿੱਛੇ 50 ਸੈਂਟ ਵੀ ਬਚਦਾ ਰਿਹਾ, ਤੇ ਉਹ ਫਿਰ ਬਹੁਤ ਵਾਰ ਪ੍ਰਾਈਸ ਗੌਜਿੰਗ ਹੁੰਦੀ ਹੈਗੀ ਆ। ਜਦ ਕਿ ਕਈ ਵਾਰ ਘਟਾਉਣ ਦੀ ਗੱਲ ਹੁੰਦੀ ਆ ਤੇ ਸਾਰੇ ਰਲ ਜਾਂਦੇ ਆ ਤੇ ਬਹੁਤ ਘੱਟ ਪੈਸੇ ਜਿਹੜੇ ਆ ਘਟਾਏ ਜਾਂਦੇ ਹੈਗੇ ਆ। ਸੋ ਇਹ ਨਵਾਂ ਲਾ ਜਿਹੜੇ ਗਵਰਨਰ ਗੈਬਨ ਨਿਊਸਮ ਹੋਣੀ ਆ ਉਹ ਕਹਿੰਦੇ ਵੀ ਲੈ ਕੇ ਆਉਣਾ ਚਾਹੀਦਾ ਪ੍ਰਾਈਸ ਗੌਜਿੰਗ ਦੇ ਸੰਬੰਧ ਦੇ ਵਿੱਚ, ਵੀ ਜਾਣ ਬੁੱਝ ਕੇ ਜੋ ਆਇਲ ਇੰਡਸਟਰੀ ਆ ਉਹ ਇਦਾਂ ਦੇ ਕੰਮ ਕਰ ਰਹੀ ਹੈਗੀ ਆ। ਸਟੇਟ ਸੈਨੇਟਰ ਸੂਜ਼ਨ ਰੂਬੀਓ ਡੈਮੋਕ੍ਰੇਟ ਆ ਬਾਲਡਵਨ ਪਾਰਕ ਤੋਂ, ਉਹਨਾਂ ਨੇ ਇਹ ਕਿਹਾ ਵੀ ਇੱਕ ਹੋਰ ਰਿਫਾਈਨਰੀ ਸ਼ਟਡਾਊਨ ਹੋਣ ਜਾ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਤੇ ਇਹਦਾ ਜਿਹੜਾ ਹੋਰ ਕਸਟਮਰ ਦੇ ਉੱਤੇ ਬਹੁਤ ਅਸਰ ਪਊਗਾ। ਤੇ ਉਹ ਕਹਿੰਦੇ ਵੀ ਜਿਹੜਾ ਕਮਿਸ਼ਨ ਹੈਗਾ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਇਦਾਂ ਦੀ ਚੀਜ਼ ਜਿਹੜੀ ਦੁਬਾਰਾ ਕੀ ਉਹ ਨਾ ਵਾਪਰੇ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, 2 ਕੈਲ ਟਰਾਂਸ ਦੇ ਜਿਹੜੇ ਮੁਲਾਜ਼ਮ ਆ, ਵਰਕਰਸ ਆ, ਉਹਨਾਂ ਦੀ ਮੌਤ ਹੋ ਗਈ ਆ ਸਦਰਨ ਕੈਲੀਫੋਰਨੀਆ ਦੇ ਵਿੱਚ, ਜਦ ਇੱਕ ਡਰਾਈਵਰ ਕੰਮ ਕਰ ਰਹੇ ਜਿਹੜੇ ਕਰੂ ਆ ਉਸ ਦੇ ਵਿੱਚ ਕ੍ਰੈਸ਼ ਕਰ ਗਿਆ। ਇਹ ਹਾਈਵੇ ਜਿਹੜਾ 71 ਚੀਨੋ ਦੇ ਵਿੱਚ ਆ ਉੱਥੇ ਵਾਪਰਿਆ 8:37 ਦੇ ਉੱਤੇ। ਸੈਨ ਬਰਨਾਰਡੀਨੋ ਕਾਊਂਟੀ ਦੇ ਵਿੱਚ ਜਿਹੜੇ ਕੈਲ ਟਰਾਂਸ ਦਾ ਕੰਮ ਚੱਲ ਰਿਹਾ ਸੀ ਸਾਊਥ ਯੂਲਿਡ ਐਵੀਨਿਊ ਦੇ ਉੱਤੇ ਬਟਰਫੀਲਡ ਰੈਂਚ ਏਰੀਆ ਦੇ ਨਦਰਨ ਜਿਹੜੇ ਉੱਤਰ ਵਾਲੇ ਪਾਸੇ। CHP ਨੇ ਦੱਸਿਆ ਵੀ ਜਿਹੜੇ 2 ਕੰਟਰੈਕਟਡ ਕੈਲ ਟਰਾਂਸ ਦੇ ਮੁਲਾਜ਼ਮ ਸੀਗੇ, ਉਹਨਾਂ ਨੇ ਆਪਣੀ ਵੈਨ ਆ ਉਹ ਪਾਰਕ ਕੀਤੀ ਹੋਈ ਸੀ ਰਾਈਟ ਸ਼ੋਲਡਰ ਦੇ ਵਿੱਚ, ਤੇ 7 ਹੋਰ ਜਿਹੜੇ ਕਰੂ ਦੇ ਮੈਂਬਰਸ ਆ ਉਸ ਟਾਈਮ ਜਿਹੜੀ ਵੈਨ ਤੋਂ ਬਾਹਰ ਸੀਗੇ। ਉਹ ਅਨਬੈਂਕਮੈਂਟ ਜਿਹੜਾ ਸਾਈਡ ਤੇ ਇਲਾਕਾ ਹੁੰਦਾ ਹੈ ਫਰੀਵੇ ਦੇ ਉੱਤੇ, ਉਸ ਨੂੰ ਕਲੀਨ ਕਰ ਰਹੀ ਸੀ ਗਾਰਡ ਰੇਲ ਦੇ ਪਰਲੇ ਪਾਸੇ।
ਇੱਕ ਵਾਈਟ ਬਾਕਸ ਟਰੱਕ ਜੋ ਟਰੈਵਲ ਕਰ ਰਿਹਾ ਸੀ ਫਰੀਵੇ ਦੇ ਉੱਤੇ ਨਾਰਥ ਵੱਲ ਨੂੰ, ਉਹਨੇ ਸਾਈਡ ਸਵਾਈਪ ਕਰ ਦਿੱਤਾ ਇਸ ਕੈਲਟ੍ਰਾਂਸ ਦੀ ਜਿਹੜੀ ਆ ਵੈਨ ਆ ਉਸ ਨੂੰ, ਜਿਹਦੇ ਵਿੱਚ ਵਰਕਰ ਇਹ ਦੋਨੋਂ ਜਾਣੇ ਬੈਠੇ ਹੋਏ ਸੀ। ਕਹਿੰਦੇ ਵੀ ਜਿਹੜਾ ਡਰਾਈਵਰ ਆ ਉਸ ਦਾ ਕੰਟਰੋਲ ਆ ਉਹ ਲਾਸ ਕਰ ਗਿਆ ਸੀ ਤੇ ਉਹ ਉਸ ਦੇ ਵਿੱਚ ਜਾ ਵੱਜਿਆ ਸੀਗਾ। ਇਹ ਜਿਹੜੀ ਇਹਨਾਂ ਦੀ ਵੈਨ ਸੀਗੀ ਕੈਲਟ੍ਰਾਂਸ ਵਾਲਿਆਂ ਦੀ, ਇਹ ਜਿਹੜੀ ਗਾਰਡ ਰੇਲ ਨੂੰ ਪਾਰ ਕਰਦੀ ਹੋਈ ਥੱਲੇ ਜਿਹੜੀ ਆ ਉਹ ਡਿੱਗ ਪਈ ਤੇ ਮੌਕੇ ਦੇ ਉੱਤੇ ਹੀ ਇੱਕ ਜਿਹੜੇ ਆ ਵਿਕਟਮ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਸੀ। ਜਿਹੜਾ ਦੂਜਾ ਕਰੂ ਮੈਂਬਰ ਸੀ ਉਹ ਐਮਬੈਂਕਮੈਂਟ ਦੇ ਉੱਤੇ ਜੋ ਸਫਾਈ ਕਰ ਰਿਹਾ ਸੀ ਸਾਈਡ ਦੇ ਉੱਤੇ, ਉਸ ਵਿੱਚ ਵੱਜਾ ਤੇ ਉਸ ਨੂੰ ਹਸਪਤਾਲ 'ਚ ਲੈ ਕੇ ਗਏ, ਪਰ ਉੱਥੇ ਉਹ ਆਪਣੀ ਸੱਟਾਂ ਦੀ ਤਾਬ ਨਾਲ ਚੱਲਦਾ ਹੋਇਆ ਉਸ ਦੀ ਵੀ ਮੌਤ ਹੋ ਗਈ ਸੀਗੀ। ਸੋ ਜਿਹੜਾ ਕੈਲਟ੍ਰਾਂਸ ਦਾ ਵਰਕਰ ਡਰਾਈਵਰ ਸੀਟ ਦੇ ਉੱਤੇ ਬੈਠਾ ਸੀ ਉਸ ਨੂੰ ਥੋੜ੍ਹੀਆਂ ਸੱਟਾਂ ਜਿਹੜੀਆਂ ਉਹ ਲੱਗੀਆਂ ਆ। ਬਾਕਸ ਟਰੱਕ ਦਾ ਜਿਹੜਾ ਡਰਾਈਵਰ ਆ ਉਹ ਉੱਥੇ ਕਹਿੰਦੇ ਵੀ ਰੁਕ ਗਿਆ ਸੀ, ਪੂਰੀ ਤਰ੍ਹਾਂ ਕੋਆਪਰੇਟ ਕਰ ਰਿਹਾ ਇਨਵੈਸਟੀਗੇਸ਼ਨ ਦੇ ਵਿੱਚ। ਹਾਲ ਦੀ ਘੜੀ ਕੋਈ ਵੀ ਕ੍ਰਿਮੀਨਲ ਚਾਰਜਸ ਜਿਹੜੇ ਉਹ ਫਾਈਲ ਨਹੀਂ ਕੀਤੇ। ਸੋਬਰਾਇਟੀ ਟੈਸਟ ਉਸਦਾ ਹੋਇਆ ਸੀ, ਡਰੱਗ ਤੇ ਐਲਕੋਹਲ ਉਸਦੇ ਸਿਸਟਮ ਦੇ ਵਿੱਚ ਨਹੀਂ ਨਜ਼ਰ ਆਏ। ਸੋ ਇਹ ਬਹੁਤ ਉੱਦਾਂ ਮੰਦਭਾਗੀ ਜਿਹੜੀ ਇੱਕ ਦੁਰਘਟਨਾ ਵਾਪਰੀ ਆ, ਜਿੱਥੇ ਹਾਈਵੇ 71 ਦੇ ਉੱਤੇ ਚੀਨੋ ਦੇ ਵਿੱਚ ਸਾਊਦਰਨ ਕੈਲੀਫੋਰਨੀਆ 'ਚ 2 ਕੈਲਟ੍ਰਾਂਸ ਦੇ ਵਰਕਰ ਇੱਕ ਹਾਦਸੇ 'ਚ ਮਾਰੇ ਗਏ। ਅਗਲੀ ਖਬਰ ਵੱਲ ਚਲੀਏ। ਜਿਹੜੀ ਪਨੇਰਾ ਬ੍ਰੈਡ ਹੈਗੀ ਆ, ਉਹਨਾਂ ਦੇ ਜਿਹੜੇ ਸਟੋਰ ਆ ਉਹ ਕਹਿੰਦੇ ਵੀ ਜਿਹੜਾ ਚਾਰਜਡ ਲੈਮੋਨੇਡ ਉਹ ਸੈੱਲ ਕਰਦੇ ਸੀ ਉਹ ਰਿਮੂਵ ਕਰਨ ਜਾ ਰਹੇ ਆ, ਕਿਉਂਕਿ ਕਹਿੰਦੇ ਵੀ ਮਲਟੀਪਲ ਡੈਥ ਹੋਈਆਂ ਆ ਇਹਦੇ ਕਰਕੇ। 3 ਲਾਸੂਟ ਪਨੇਰਾ ਦੇ ਅਗੇਂਸਟ ਫਾਈਲ ਹੋਏ ਹੈਗੇ ਆ। ਪਨੇਰਾ ਦੇ ਸਪੋਕਸਮੈਨ ਨੇ ਕਿਹਾ ਵੀ ਜਿਹੜੀ ਸਾਡੀ ਨਵੀਂ ਡਰਿੰਕ ਆਊਗੀ ਉਹ ਇਸ ਨੂੰ ਰਿਪਲੇਸ ਕਰ ਦਊਗੀ ਤੇ ਨਵੀਂ ਡਰਿੰਕ ਦੇ ਵਿੱਚ ਜਿਹੜੀ ਸ਼ੂਗਰ ਆ ਉਹ ਵੀ ਬੜੀ ਘੱਟ ਹੋਊਗੀ ਤੇ ਕੈਫੀਨ ਆਪਸ਼ਨਸ ਵੀ ਬੜੀਆਂ ਘੱਟ ਹੋਣਗੀਆਂ, ਜਿਹਦੇ ਵਿੱਚ ਨਵੀਂ ਬਲੂਬੈਰੀ, ਲਵੈਂਡਰ ਲੈਮਨੇਡ, ਪੋਮੀਗ੍ਰਾਨੇਟ, ਹਿਬਿਸਕਸ ਟੀ, ਸਿਟਰਸ ਪੰਚ, ਟ੍ਰੋਪੀਕਲ ਗ੍ਰੀਨ ਸਮੂਥੀ ਵਗੈਰਾ ਸਾਰਾ ਕੁਝ ਹੋਊਗਾ। ਪਨੇਰਾ ਨੇ ਜੋ ਚਾਰਜ ਲੈਮਨੇਡ ਹੈਗਾ ਉਹ ਮੈਨੂ ਦੇ ਉੱਤੇ ਹਜੇ ਵੀ ਰੱਖਿਆ ਹੈ, ਪਰ ਕੁਝ ਹਫ਼ਤਿਆਂ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਆ ਚੇਂਜ ਹੋਣ ਜਾ ਰਿਹਾ ਹੈਗਾ, ਕਿਉਂਕਿ ਇਹਨਾਂ ਦੇ ਮਾਮਲੇ 'ਚ 3 ਲਾਸੂਟ ਹੋਏ ਸੀ, ਜਿਹ ਤੋਂ ਇਹ ਲੱਗਿਆ ਸੀ ਭਈ ਕਾਰਨ ਮੇਨ ਜਿਹੜਾ ਆ ਉਹ ਇਹਨਾਂ ਦੀ ਡਰਿੰਕ ਆ ਉਹ ਹੋ ਸਕਦਾ ਆ। ਜੀ, ਅਗਲੀ ਜਿਹੜੀ ਗੱਲ ਕਰੀਏ, ਸੈਕਰਾਮੈਂਟੋ ਦੇ ਵਿੱਚ ਇੱਕ ਬੀਬੀ ਆ ਜਿਸ ਉੱਤੇ 2 ਸਾਲ ਦੇ ਬੱਚੇ ਨੂੰ ਅਸੌਲਟ ਕਰਨ ਦੇ ਦੋਸ਼ ਲੱਗੇ। ਇੱਕ ਫਲਾਈਟ ਦੇ ਵਿੱਚ ਸਿਆਟਲ ਨੂੰ ਜਿਹੜੀ ਫਲਾਈਟ ਜਾ ਰਹੀ ਸੀ ਉਸ ਵਿੱਚ ਯੂਐਸ ਅਟਾਰਨੀ ਦੇ ਆਫਿਸ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਹੈ। ਬ੍ਰਿਆਨਾ ਮਿਸਲਰ 33 ਸਾਲਾਂ ਦੀ, ਕਹਿੰਦੇ ਵੀ ਕਈ ਪੈਸੰਜਰਸ ਨੇ ਉਸ ਨੂੰ ਦੇਖਿਆ ਵੀ ਉਸਨੇ ਇੱਕ ਬੱਚੇ ਨੂੰ ਇੱਕ ਪੁਆਇੰਟ ਦੇ ਉੱਤੇ ਕਹਿੰਦੇ ਵੀ ਕਿੱਕ ਜਿਹੜੀ ਉਹ ਮਾਰੀ ਸੀ, ਜਿੱਦਾਂ ਆਪਾਂ ਫੁੱਟਬਾਲ ਨੂੰ ਕਹਿੰਦੇ ਕਿੱਕ ਮਾਰਦੇ ਆ, ਉਦਾਂ ਬੱਚੇ ਨੂੰ ਉਹ ਸ਼ੇਕ ਕਰ ਰਹੀ ਸੀਗੀ। ਸੋ ਕਹਿੰਦੇ ਵੀ ਜਿਹੜਾ ਉਹ ਨਿਆਣਾ ਸੀਗਾ ਉਹ ਵਿੰਡੋ ਸੀਟ ਵੱਲ ਜਦ ਬੈਠਾ ਸੀਗਾ ਉਹ ਇਹਦੇ ਵੱਲ ਨੂੰ ਜਿਹੜਾ ਉਹ ਆ ਗਿਆ। ਹੁਣ ਨਿਆਣਾ ਤਾਂ ਨਿਆਣਾ, 2 ਸਾਲ ਦੇ ਬੱਚੇ ਨੂੰ ਤਾਂ ਇੰਨਾ ਹੁਣ ਇਹ ਚੀਜ਼ਾਂ ਦਾ ਥੋੜ੍ਹੀ ਪਤਾ ਆ, ਪਰ ਜਿਹੜੀ ਮਿਸਲਰ ਸੀ ਇਹ ਇੰਨੀ ਕੁ ਜ਼ਿਆਦਾ ਤੈਸ਼ ਤੇ ਗੁੱਸੇ ਦੇ ਵਿੱਚ ਆਈ ਵੀ ਉਸਨੇ ਨਿਆਣੇ ਨੂੰ ਹੀ ਜਿਹੜਾ ਉਹ ਕੁੱਟ ਛੱਡਿਆ। ਅਧਿਕਾਰੀਆਂ ਨੇ ਮਿਸਲਰ ਨੂੰ ਉਤਰਦਿਆਂ ਹੀ ਜਿਹੜਾ ਆ ਉਹ ਗ੍ਰਿਫਤਾਰ ਜਿਹੜਾ ਉਹ ਬਾਅਦ ਦੇ ਵਿੱਚ ਕਰ ਲਿਆ। ਇਹ ਨਾਨ ਸਟਾਪ ਡੈਲਟਾ ਫਲਾਈਟ ਸੀ ਜਿਹੜੀ ਮੈਕਸੀਕੋ ਤੋਂ ਸਿਆਟਲ ਟਕੋਮਾ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਲੈਂਡ ਹੋਈ ਸੀ 1 ਮਈ ਨੂੰ। ਉੱਥੇ ਜਿਹੜਾ ਦੇਖਿਆ ਗਿਆ ਵੀ ਜਿਹੜਾ 2 ਸਾਲ ਦਾ ਬੱਚਾ ਸੀ ਉਸ ਦੀ ਅੱਖ ਦੇ ਨਜ਼ਦੀਕ ਵੀ ਕਈ ਜਿਹੜੀਆਂ ਸੱਟਾਂ ਆ ਉਹ ਲੱਗੀਆਂ ਸੀ ਤੇ ਚਾਈਲਡ ਪ੍ਰੋਟੈਕਟਿਵ ਸਰਵਿਸਿਜ਼ ਕਹਿੰਦੇ ਵੀ ਇਸ ਟਾਈਮ ਉਸ ਬੱਚੇ ਨੂੰ ਜਿਹੜਾ ਆ ਉਹ ਕਿਸੇ ਰਿਸ਼ਤੇਦਾਰ ਦੇ ਨਾਲ ਰੱਖ ਰਹੀ ਆ ਤੇ ਉਸ ਨੂੰ ਬਾਅਦ ਦੇ ਵਿੱਚ ਰਿਲੀਜ਼ ਵੀ ਕਰ ਦਿੱਤਾ ਗਿਆ ਸੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਮਿਸ਼ੀਗਨ ਦੇ ਵਿੱਚ ਜਿਹੜੇ ਟੋਰਨਾਡੋਜ਼ ਆ ਉਹ ਰਿਪੋਰਟ ਕੀਤੇ ਗਏ ਆ, ਜਿਹਦੇ ਨਾਲ ਪੋਰਟੇਜ ਵਾਲਾ ਜੋ ਏਰੀਆ ਆ ਉੱਥੇ ਕਹਿੰਦੇ ਵੀ ਮਲਟੀਪਲ ਬਿਲਡਿੰਗਸ ਦਾ ਡੈਮੇਜ ਹੋਇਆ ਹੈਗਾ। ਵੈਸਟ ਮਿਸ਼ੀਗਨ ਦੇ ਵਿੱਚ ਬਹੁਤ ਜ਼ਿਆਦਾ ਟੋਰਨੇਡੋਜ਼ ਆਏ ਆ, ਜੋ ਕਲਾਮਾਜ਼ੂ ਕਾਉਂਟੀ ਦਾ ਜੋ ਏਰੀਆ ਹੈਗਾ ਨੀਅਰ ਪੋਰਟੇਜ, ਉੱਥੇ ਈਵਨ ਇਨ ਕਹੂਨ ਕਾਉਂਟੀ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਆ। ਤੇ ਇਸ ਤੋਂ ਬਾਅਦ ਟੋਰਨੇਡੋਜ਼ ਜਦੋਂ ਆਏ ਤੇ ਥੰਡਰਸਟਾਰਮ ਵਾਰਨਿੰਗ ਵੀ ਹੋਈ ਸੀ, ਹੇਲਸ ਤੇ ਸਟਰੋਂਗ ਵਿੰਡਸ ਤੇ ਉਹ ਐਨ ਵੀ ਪਈ ਆ, ਮੀਂਹ ਵੀ ਬਹੁਤ ਜ਼ਿਆਦਾ ਪਿਆ ਹੈਗਾ ਲਿਵਿੰਗਸਟਨ ਕਾਉਂਟੀ ਤੇ ਸਦਰਨ ਓਕਲੈਂਡ ਕਾਉਂਟੀ ਦੇ ਵਿੱਚ। ਇਹ ਸੈਕੰਡ ਟੋਰਨੇਡੋ ਸੀ ਪ੍ਰੋਟਜੀ ਜੋ ਏਰੀਆ ਹੈਗਾ ਉੱਥੇ, ਤੇ ਬੈਸਟ ਆਫ ਬੈਟਲ ਕ੍ਰੀਕ ਤੋਂ ਇਹ ਸ਼ੁਰੂ ਹੋਇਆ ਸੀ। ਜੀ,
ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਸ਼ਹਿਰ ਲੌਂਗ ਬੀਚ, ਉੱਥੇ ਕਹਿੰਦੇ ਬਹੁਤ ਹੀ ਜਲਦ ਇੱਕ ਪਬਲਿਕ ਹੈਲਥ ਐਮਰਜੈਂਸੀ ਜਿਹੜੀ ਡਿਕਲੇਅਰ ਕੀਤੀ ਜਾਣੀ ਆ, ਕਿਉਂਕਿ ਉੱਥੇ ਜਿਹੜਾ ਟੂਬਰਕਲੋਸਿਸ ਆ ਉਸ ਦਾ ਆਊਟਬ੍ਰੇਕ ਹੋਇਆ ਆ। ਉੱਥੇ ਦੀ ਸ਼ਹਿਰ ਦੀ ਜਿਹੜੀ ਹੈਲਥ ਆਫਿਸਰ ਡਾਕਟਰ ਅਨੀਸਾ ਡੇਵਿਸ, ਉਹਨਾਂ ਨੇ ਪਿਛਲੇ ਹਫਤੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਸੀ, ਜਦ ਹੈਲਥ ਡਿਪਾਰਟਮੈਂਟ ਨੇ 14 ਜਿਹੜੇ ਟੂਬਰਕਲੋਸਿਸ ਦੇ ਕੇਸਿਸ ਆ ਜਿਹੜੇ ਇੱਕ ਸਿੰਗਲ ਰੂਮ ਆਕੂਪੈਂਸੀ ਹੋਟਲ ਦੇ ਵਿੱਚ ਲੱਭੇ ਸੀਗੇ। ਤੇ ਸਿਟੀ ਕਾਉਂਸਲ ਨੇ ਮੰਗਲਵਾਰ ਨੂੰ ਕਹਿੰਦੇ ਵੀ ਇਸ ਦੇ ਉੱਤੇ ਅੱਜ ਜਿਹੜੀ ਉਹ ਵੋਟ ਕਰਨੀ ਆ, ਤੇ ਕਹਿੰਦੇ ਲੱਗ ਇਹੀ ਰਿਹਾ ਆ ਵੀ ਇਸ ਨੂੰ ਡਿਕਲੇਅਰ ਕਰ ਦਿੱਤਾ ਜਾਊਗਾ। 9 ਜਿਹੜੇ ਟੂਬਰਕਲੋਸਿਸ ਦੇ ਪੇਸ਼ੈਂਟ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਜਿਹੜੀ ਉਹ ਮੌਤ ਹੋਈ ਆ। ਮੰਡੇ ਤੱਕ 175 ਕੁੱਲ ਕੇਸ ਜਿਹੜੇ ਕਹਿੰਦੇ ਵੀ ਜਿਹੜੇ 175 ਜਾਣੇ ਕਹਿੰਦੇ ਐਕਸਪੋਜ਼ ਹੋ ਸਕਦੇ ਆ ਟੂਬਰਕਲੋਸਿਸ ਨੂੰ ਇਸ ਆਊਟਬ੍ਰੇਕ ਦੇ ਚੱਲਦਿਆਂ। ਸੋ ਟੂਬਰਕਲੋਸਿਸ ਦੇ ਕੇਸਿਸ ਲਗਾਤਾਰ ਵਧਣੇ ਜਿਹੜੇ ਆ ਉਹ ਓਵਰਆਲ ਸ਼ੁਰੂ ਹੋਏ ਆ 2020 ਤੋਂ ਬਾਅਦ ਦੇ ਵਿੱਚ। ਇਹ ਜਿਹੜੀ ਆਊਟਬ੍ਰੇਕ ਆ ਰਿਪੋਰਟ ਕੀਤੀ ਗਈ ਆ ਉਸ ਟਾਈਮ ਦੇ ਉੱਤੇ ਜਦੋਂ ਓਵਰਆਲ ਨੇਸ਼ਨ ਵਾਈਡ ਜਿਹੜੇ ਟੂਬਰਕਲੋਸਿਸ ਦੇ ਕੇਸਿਸ ਆ ਉਹਨਾਂ ਵਿੱਚ ਵਾਧਾ ਹੋਇਆ ਆ। 27 ਸਾਲ ਲਗਾਤਾਰ ਇਹਦੇ ਵਿੱਚ ਗਿਰਾਵਟ ਆਉਂਦੀ ਰਹੀ, ਪਰ 2020 ਤੋਂ ਬਾਅਦ ਦੇ ਵਿੱਚ ਵਧੇ ਆ। ਪਿਛਲੇ ਸਾਲ ਦੇ ਨਾਲੋਂ 16% ਵੱਧ ਟੂਬਰਕਲੋਸਿਸ ਦੇ ਕੇਸਿਸ ਆਏ ਹੈਗੇ ਆ। ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਇੱਕ ਬਾਈਸਾਈਕਲਿਸਟ ਦੀ ਅੱਜ ਸਵੇਰੇ ਮੌਤ ਹੋ ਗਈ ਜਦੋਂ ਡਰਾਈਵਰ ਰੈੱਡ ਲਾਈਟ ਨੂੰ ਜਿਹੜਾ ਆ ਉਹਦੇ ਵਿੱਚੋਂ ਪਾਰ ਕਰ ਗਿਆ ਤੇ ਉੱਥੋਂ ਭੱਜ ਕੇ ਚਲਾ ਗਿਆ। ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ ਰੈੱਡ ਸ਼ੈਵੀ ਸਿਲਵਰਾਡੋ ਟਰੱਕ, ਜਿਹਦੇ ਵਿੱਚ ਇਕੱਲਾ ਇੱਕੋ ਹੀ ਡਰਾਈਵਰ ਸੀ, ਉਹ ਸਪੀਡ ਕਰ ਰਿਹਾ ਸੀ ਈਸਟ ਕੈਪੀਟਲ ਐਕਸਪ੍ਰੈਸਵੇ ਤੇ, ਜਿਹੜਾ ਕਿ ਐਂਡਰਿਊ ਹਾਈ ਸਕੂਲ ਦੇ ਲਾਗੇ ਹੈਗਾ। ਤੇ ਸਵੇਰੇ 7:30 ਵਜੇ ਦੇ ਕਰੀਬ ਉਸ ਨੇ ਇੱਕ ਸਾਈਕਲ ਚਲਾਉਣ ਵਾਲਾ ਜੋ ਨਾਰਥ ਬਾਉਂਡ ਟਰੈਵਲ ਕਰ ਰਿਹਾ ਸੀ ਸੈਂਟਰ ਰੋਡ ਦੇ ਉੱਤੇ, ਤੇ ਉਸ ਦੇ ਵਿੱਚ ਜਿਹੜਾ ਆ ਆਪਣਾ ਜਿਹੜਾ ਪਿਕਅਪ ਆ ਉਹ ਮਾਰਿਆ, ਤੇ ਉਹ ਤੋਂ ਬਾਅਦ ਜਿਹੜੀ ਆ ਉਸ ਦੀ ਮੌਤ ਹੋ ਗਈ। ਇਹ ਪਿਕਅਪ ਫੋਰਡ F-150 ਦਾ ਜਿਹੜਾ ਪਿਕਅਪ ਸੀਗਾ, ਤੇ ਜਿਹੜਾ ਬਾਈਸਾਈਕਲਿਸਟ ਸੀਗਾ ਸਾਈਕਲ ਵਾਲਾ ਸੀ ਉਹਦੇ ਕਾਫੀ ਜ਼ਿਆਦਾ ਡੂੰਘੀਆਂ ਸੱਟਾਂ ਲੱਗੀਆਂ, ਤੇ ਜੋ ਡਰਾਈਵਰ ਸੀ ਉਹਨੂੰ ਜਿਹੜੀਆਂ ਘੱਟ ਸੱਟਾਂ ਜਿਹੜੀਆਂ ਲੱਗੀਆਂ ਹੈਗੀਆਂ। ਡਰਾਈਵਰ ਨੂੰ ਸੈਂਟਾ ਕਲਾਰਾ ਕਾਉਂਟੀ ਦੀ ਮੇਨ ਜੇਲ੍ਹ ਦੇ ਵਿੱਚ ਜਿਹੜਾ ਬੁੱਕ ਕੀਤਾ ਗਿਆ ਹੈਗਾ, ਤੇ ਇਹ 17ਵਾਂ ਟ੍ਰੈਫਿਕ ਡੈਥ ਆ 2024 ਦੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਇਦਾਂ ਦੀਆਂ ਮੌਤਾਂ ਕਿੰਨੀਆਂ ਜ਼ਿਆਦਾ ਜਿਹੜੀਆਂ ਵੱਧ ਰਹੀਆਂ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ, ਉਸ ਉੱਤੇ ਆਪਾਂ ਜੇ ਨਜ਼ਰ ਮਾਰਦੇ ਜਾਈਏ, ਆਪਾਂ ਧਰਮੇਸ਼ ਪਟੇਲ ਦੀ ਖਬਰ ਕਾਫੀ ਵਾਰ ਕੀਤੀ ਹੈ ਵੀ ਕਿਸ ਤਰੀਕੇ ਦੇ ਨਾਲ ਉਹਨੇ ਆਪਣੇ ਬੱਚਿਆਂ ਸਮੇਤ ਆਪਣੀ ਵਾਈਫ ਦੇ ਨਾਲ ਜਿਹੜੀ ਆਪਣੀ ਟੈਸਲਾ ਗੱਡੀ ਸੀਗੀ ਉਹ ਸਿੱਟ ਦਿੱਤੀ ਸੀਗੀ ਜਿਹੜੀ ਆ ਆਪਣੀ ਇੱਕ ਕਲਿਫ ਦੇ ਉੱਤੋਂ ਸਮੁੰਦਰ ਵੱਲ ਨੂੰ, ਪਰ ਉਸ ਦੇ ਵਿੱਚ ਸਾਰੇ ਜਾਣਿਆਂ ਦਾ ਬਚਾਅ ਹੋ ਗਿਆ ਸੀ, ਬਾਲ ਬਚਾਅ ਹੋ ਗਿਆ ਸੀ। ਹੁਣ ਕਹਿੰਦੇ ਆ ਵੀ ਉਸੇ ਹੀ ਘਰ ਵਾਲੀ ਆ ਨੇਹਾ ਪਟੇਲ, ਉਹ 16 ਸਾਲਾਂ ਤੋਂ ਵਿਆਹੀ ਆ। ਉਹ ਆਪਣੇ ਘਰ ਵਾਲੇ ਨੂੰ ਹੁਣ ਕਹਿ ਰਹੀ ਆ ਵੀ ਇਹ ਬੜਾ ਡਾਊਨ ਟੂ ਅਰਥ ਤੇ ਹੰਬਲ ਮੈਨ ਆ, ਤੇ ਕਹਿੰਦੇ ਵੀ ਇਹ ਹੁਣ ਉਸ ਦੇ ਨਾਲ ਮੁੜ ਕੇ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਗੱਲ ਜਿਹੜੀ ਆ ਉਹ ਕਰ ਰਹੀ ਆ। 42 ਸਾਲਾ ਧਰਮੇਸ਼ ਪਟੇਲ ਪੈਸੇਡੀਨਾ ਦੇ ਵਿੱਚ ਇਸ ਨੂੰ ਜਨਵਰੀ 2023 ਦੇ ਵਿੱਚ 3 ਕਾਊਂਟ ਆਫ ਫਰਸਟ ਡਿਗਰੀ ਅਟੈਂਪਟਡ ਮਰਡਰ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਸੀਗੇ। ਸੋ 4 ਸਾਲਾਂ ਤੇ 7 ਸਾਲ ਦਾ ਜਿਹੜਾ ਆ ਉਸ ਦੇ ਬੱਚੇ ਸੀਗੇ। ਡੈਵਲ ਸਲਾਈਡ ਜਿਹੜੇ ਕੈਲੀਫੋਰਨੀਆ ਹਾਈਵੇ 1 ਤੋਂ ਆ ਉੱਥੇ ਜਿਹੜਾ ਆ ਇਸ ਦੀ ਗੱਡੀ ਜਿਹੜੀ ਇਸ ਨੇ ਥੱਲੇ ਸਿੱਟ ਦਿੱਤੀ ਸੀ। ਕਹਿੰਦੇ ਵੀ ਇਹ ਪੈਰਾਨੋਇਆ ਹੋਇਆ ਸੀ, ਇਹਨੂੰ ਲੱਗਦਾ ਸੀਗਾ ਵੀ ਮੇਰੇ ਨਿਆਣਿਆਂ ਨੂੰ ਚੱਕ ਕੇ ਲੈ ਜਾਣਾ ਤੇ ਸੈਕਸ ਟ੍ਰੇਡ ਦੇ ਵਿੱਚ ਜਿਹੜਾ ਉਹ ਲਾ ਦੇਣਗੇ। ਪਰ ਹੁਣ ਉਹਦੀ ਜਿਹੜੀ ਵਾਈਫ ਆ ਉਹ ਇਸ ਦੇ ਹੱਕ ਦੇ ਵਿੱਚ ਆਈ ਆ, ਕਹਿੰਦੀ ਵੀ ਮੈਂ ਇਸ ਦੇ ਨਾਲ ਆਪਣੇ ਰਿਸ਼ਤੇ ਨੂੰ ਦੁਬਾਰਾ ਜਿਹੜਾ ਆ ਉਹ ਬਣਾਉਣਾ ਚਾਹੁੰਦੀ ਹਾਂ। ਬੀਤੇ ਦਿਨਾਂ ਦੇ ਵਿੱਚ ਵੀ ਜਿਹੜੀ ਇਸ ਦੇ ਬਾਬਤ ਰਿਪੋਰਟਸ ਜਿਹੜੀਆਂ ਉਹ ਆਈਆਂ ਸੀ ਵੀ ਇਸ ਨੂੰ ਚਾਰਜ ਕਰ ਦਿੱਤਾ ਗਿਆ ਹੈ। ਅਗਲੀ ਖਬਰ ਵੱਲ ਚਲੀਏ ਤੇ ਟੈਸਲਾ ਨੇ 16,000 ਦੇ ਕਰੀਬ ਜਿਹੜੇ EMPLOYEE ਆ ਹੁਣ ਤੱਕ ਆਪਣੇ ਲੇ ਆਫ ਕਰ ਦਿੱਤੇ ਆ, ਤੇ ਸਭ ਤੋਂ ਜ਼ਿਆਦਾ ਗੁੱਸਾ ਜਿਹੜਾ ਆ ਟੈਸਲਾ ਦੇ ਜਿਹੜੇ EMPLOYEE ਹੈਗੇ ਆ ਉਹ ਗੁੱਸੇ 'ਚ ਇਸ ਕਰਕੇ ਆ ਵੀ ਜਿਹੜੇ ਲੋਕ ਡਿਸੇਬਲ ਆ, ਜਿਨ੍ਹਾਂ ਨੂੰ ਕੋਈ ਨਾ ਕੋਈ ਜਿਹੜਾ ਇਸ਼ੂ ਹੈਗਾ ਆ,
ਉਹਨਾਂ ਨੂੰ ਸਪੈਸ਼ਲ ਈਮੇਲ ਜਿਹੜੀ ਟੈਸਲਾ ਨੇ ਲਿਖੀ ਆ ਵੀ ਭਾਈ ਅਸੀਂ ਤੁਹਾਨੂੰ ਅਕਮੋਡੇਟ ਨਹੀਂ ਕਰ ਸਕਦੇ ਹੈਗੇ। ਇਹ ਕਹਿੰਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਵਾਲੀ ਜਿਹੜੀ ਗੱਲ ਹੈਗੀ ਆ, ਇੱਕ ਟੈਸਲਾ ਦੇ EMPLOYEE ਨੇ ਇਹ ਈਮੇਲ ਆਪਣੇ ਜਿਹੜੇ ਹੋਰ ਵਰਕਰਸ ਆ ਉਹਨਾਂ ਦੇ ਨਾਲ ਸ਼ੇਅਰ ਕੀਤੀ। ਕਹਿੰਦੇ ਵੀ देयर वाज नो ਰੀਜ਼ਨੇਬਲ ਅਕਮੋਡੇਸ਼ਨ ਉਹਦੀ ਪੋਜੀਸ਼ਨ ਦੇ ਵਿੱਚ। ਇਹ ਇੰਟਰਨਲ ਮੈਮੋ ਜਿਹੜਾ ਆ ਉਹ ਟੈਸਲਾ ਦੇ ਆਪਣੇ EMPLOYEES ਨੂੰ ਭੇਜਿਆ ਹੈਗਾ। ਟੈਸਲਾ ਦੇ ਜਿਹੜੇ EMPLOYEES ਆ ਉਹ ਬਹੁਤ ਇਸ ਗੱਲੋਂ ਔਖੇ ਆ, ਕਿਉਂਕਿ ਪਹਿਲਾਂ ਉਹ ਕਹਿੰਦੇ ਵੀ ਅਸੀਂ ਟੈਸਲਾ 'ਚ 5-5 6-6 ਸਾਲ ਲਗਾਤਾਰ ਜਿਹੜਾ ਆ ਬਹੁਤ ਜ਼ੋਰ ਸ਼ੋਰ ਨਾਲ ਕੰਮ ਕੀਤਾ ਤੇ ਹੁਣ ਇੱਕਦਮ ਸਾਨੂੰ ਕੱਢ ਦਿੱਤਾ ਗਿਆ। ਅਨਫੋਰਚੂਨੇਟ ਪਾਰਟ ਇਹ ਹੈ ਇਹਦੇ ਵਿੱਚ ਬਹੁਤ ਸਾਰੇ H1B ਵੀਜ਼ੇ ਦੇ ਜਿਹੜੇ ਵਰਕਰਸ ਆ ਉਹ ਵੀ ਹੈਗੇ ਆ, ਮੋਸਟਲੀ ਜੋ ਇੰਡੀਆ ਤੋਂ ਹੈਗੇ ਆ। ਸੋ ਉਹ ਕਹਿੰਦੇ ਵੀ ਸਾਨੂੰ ਹੁਣ ਪਤਾ ਨਹੀਂ ਵੀ ਕੀ ਕੀਤਾ ਜਾਊਗਾ, ਕਿਉਂਕਿ ਓਵਰਆਲ ਜਿਹੜੀ ਲੇ ਆਫ ਆ ਉਹ ਸਾਰੇ ਪਾਸੇ ਚੱਲ ਰਹੀ ਹੈਗੀ ਆ। ਇੰਡੀਅਨ ਮੂਲ ਦੇ, ਚਾਈਨੀਜ਼ ਮੂਲ ਦੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ, ਈਵਨ ਜਿਹੜੇ ਬਹੁਤ ਪ੍ਰੋਫੈਸ਼ਨਲ ਸੀਗੇ, ਉਹਨਾਂ ਦੇ UX ਡਿਜ਼ਾਈਨਰ ਜਿਹੜੇ ਸੀਗੇ, ਉਹ ਉੱਥੇ ਤੱਕ ਦੀਆਂ ਜਿਹੜੀਆਂ ਪੋਜੀਸ਼ਨਾਂ ਆ ਉਹ ਜਿਹੜੀਆਂ ਕੱਟ ਕਰ ਦਿੱਤੀਆਂ ਗਈਆਂ ਹੈਗੀਆਂ। ਓਵਰਆਲ ਉਹ ਕਹਿ ਰਿਹਾ ਵੀ 10% ਵਰਕਫੋਰਸ ਆ, ਪਰ ਜੇ ਕਹਿੰਦੇ EMPLOYEES ਨੂੰ ਪੁੱਛ ਕੇ ਦੇਖੋ ਤੇ ਉਹਦੇ ਨਾਲੋਂ ਕਿਤੇ ਜ਼ਿਆਦਾ ਜਿਹੜੇ ਨੰਬਰ ਆ ਉਹ ਬਣਦੇ ਹੈਗੇ। ਜੀ ਬਿਲਕੁਲ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡਾ ਆਪਰੇਸ਼ਨ ਡਰੱਗ ਦੇ ਉਲਟ ਕੀਤਾ ਗਿਆ ਆ। ਡਰੱਗ ਬਸਟ ਆਪਰੇਸ਼ਨ ਹੋਇਆ ਆ ਤੇ ਕਹਿੰਦੇ 100 ਤੋਂ ਵੱਧ ਇਸ ਵਿੱਚ ਗ੍ਰਿਫਤਾਰੀਆਂ ਹੋਈਆਂ ਆ। ਕਈ ਦਿਨਾਂ ਤੱਕ ਇਹ ਆਪਰੇਸ਼ਨ, ਜਿਸ ਦਾ ਨਾਮ ਆਪਰੇਸ਼ਨ ਸਟਰੀਟ ਸਵੀਪਰ ਰੱਖਿਆ ਗਿਆ ਸੀ, ਉਸ ਨੂੰ ਜਿਹੜਾ ਉਹ ਉਹਨਾਂ ਨੇ ਕੀਤਾ ਆ। 3 ਹਫ਼ਤੇ ਇਹ ਚੱਲਿਆ ਆ। 46 ਲੋਕ ਕਹਿੰਦੇ ਵੱਖ-ਵੱਖ ਇਲੀਗਲ ਨਾਰਕੋਟਿਕਸ ਡਰੱਗ, ਜਿਨ੍ਹਾਂ 'ਚ ਮੈਥ, ਫੈਂਟਨਲ, ਕੋਕੇਨ, PCP, ਮਸ਼ਰੂਮਸ, ਇਹ ਜਿਹੜੀਆਂ ਬਾਈ ਕਰਦੇ ਫੜੇ ਗਏ। 44 ਜਿਹੜੇ ਡਰੱਗ ਡੀਲਰ ਆਇਡੈਂਟੀਫਾਈ ਕੀਤੇ ਗਏ, 33 ਉਹਨਾਂ ਦੇ ਵਿੱਚੋਂ ਅਰੈਸਟ ਕੀਤੇ ਗਏ ਆ ਨਾਰਕੋਟਿਕ ਸੇਲ ਵਾਇਲੇਸ਼ਨ ਦੇ ਅਧੀਨ। ਕਹਿੰਦੇ ਵੀ ਕਈ ਏਜੰਸੀਆਂ ਨੇ ਮਿਲ ਕੇ ਇਸ ਜਿਹੜੇ ਆਪਰੇਸ਼ਨ ਨੂੰ ਅੰਜਾਮ ਦਿੱਤਾ। 71 ਇਸ ਤੋਂ ਇਲਾਵਾ ਹੋਰ ਜਿਹੜੇ ਸਸਪੈਕਟ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਆ, ਜਿਨ੍ਹਾਂ ਵਿੱਚ ਟ੍ਰੈਸਪਾਸਿੰਗ, ਪਬਲਿਕ ਇੰਟੌਕਸੀਕੇਸ਼ਨ, ਪੋਜੈਸ਼ਨ ਆਫ ਡਰੱਗ, ਵਾਇਲੇਸ਼ਨ ਆਫ ਪਰੋਲ, ਪ੍ਰੋਬੇਸ਼ਨ, ਫੈਲਨੀ ਅਰੈਸਟ, ਇਹ ਜਿਹੜੀਆਂ ਚੀਜ਼ਾਂ ਹੋਈਆਂ। ਕਹਿੰਦੇ ਵੀ 3 ਪ੍ਰੋਬੇਸ਼ਨ ਸਰਚਾਂ ਲੋਕਲ ਮੋਟਲ ਰੂਮਸ ਦੇ ਵਿੱਚ ਤੇ ਕਈ ਘਰਾਂ ਦੇ ਵਿੱਚ ਕੀਤੀਆਂ ਗਈਆਂ ਆ। ਸੋ ਕੁੱਲ ਮਿਲਾ ਕੇ 100 ਤੋਂ ਵੱਧ 104 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਰਿਵਰਸਾਈਡ ਪੁਲਿਸ ਡਿਪਾਰਟਮੈਂਟ ਦੇ ਨਾਲ ਮਿਲ ਕੇ ਹੋਰ ਬਹੁਤ ਸਾਰੀਆਂ ਏਜੰਸੀਆਂ ਨੇ ਆਪਰੇਸ਼ਨ ਸਟਰੀਟ ਸਵੀਪਰ ਨੂੰ ਅੰਜਾਮ ਦਿੱਤਾ। ਜੀ, ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਆ ਤੇ ਓਵਰਆਲ ਜੇ ਇਕਨੋਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਬਾਈਡਨ ਉਹਨਾਂ ਦੀ ਸਿਚੁਏਸ਼ਨ ਵਾਲੀ ਗੁੱਡ ਨਹੀਂ। ਉਹਨਾਂ ਨੂੰ ਅਮਰੀਕਨਸ ਨੂੰ ਹੁਣ ਐਕਸਪਲੇਨ ਕਰਨਾ ਪੈਣਾ ਆ ਵੀ ਕਿਸ ਤਰ੍ਹਾਂ ਜਿਹੜੀ ਇਕਨੋਮੀ ਆ ਉਹ ਹੈਂਡਲ ਕਰ ਰਹੇ ਹੈਗੇ ਆ। ਸਟਾਰਬਕਸ ਕੰਪਨੀ ਦੇ ਜਿਹੜੀ ਸੇਲਸ ਆ ਉਹ ਸਲੰਪ ਕਰ ਰਹੀ ਆ, ਬਹੁਤ ਡਾਊਨ ਜਾ ਰਹੀ ਆ। ਇੰਨੀ ਡਾਊਨ ਜਾ ਰਹੀ ਆ ਵੀ ਸਟਾਰਬਕਸ ਕੰਪਨੀ ਦੇ ਜਿਹੜੇ ਸ਼ੇਅਰ ਆ 17% ਪਿਛਲੇ ਹਫ਼ਤੇ ਨਾਲੋਂ ਇੱਕ ਹਫ਼ਤੇ 'ਚ ਡਾਊਨ ਚਲੇ ਗਏ ਹੈਗੇ ਆ। ਜਿਹੜੀਆਂ ਉਹਨਾਂ ਦੀਆਂ ਅਰਨਿੰਗ ਰਿਪੋਰਟਸ ਆਈਆਂ ਹੈਗੀਆਂ, CEO ਹਾਵਰਡ ਸ਼ੋਲਜ਼ ਨੇ ਲਿੰਕਡਇਨ ਦੇ ਉੱਤੇ ਪਾਇਆ, ਕਹਿੰਦੇ ਵੀ ਜਿਹੜਾ ਸਾਡਾ ਬਿਜ਼ਨਸ ਆ ਨਾਟ ਐਜ਼ ਯੂਜ਼ੁਅਲ। ਜੀ, ਉਧਰ ਟਿਕਟੌਕ ਤੇ ਬਾਈਟਡਾਂਸ ਨੇ ਜਿਹੜਾ US ਦੇ ਉਲਟ ਲਾਸੂਟ ਜਿਹੜਾ ਆ ਉਹ ਦਰਜ ਕਰ ਦਿੱਤਾ ਹੈ US ਸਰਕਾਰ ਦੇ ਉਲਟ। ਟਿਕਟੌਕ ਤੇ ਜਿਹੜਾ ਬਾਈਟਡਾਂਸ ਮੇਨ ਕੰਪਨੀ ਆ ਟਿਕਟੌਕ ਨੂੰ ਜਿਹੜੀ ਓਨ ਕਰਦੀ ਆ। ਇਹ ਜਿਹੜਾ ਲਾ ਲਿਆਂਦਾ ਗਿਆ ਪ੍ਰੋਟੈਕਟਿੰਗ ਅਮਰੀਕਨਸ ਫਰੋਮ ਫੋਰਨ ਐਡਵਰਸਰੀਜ਼ ਐਕਟ, ਕਹਿੰਦੇ ਵੀ ਇਹ ਜਿਹੜਾ ਕਾਨੂੰਨ ਆ ਫਸਟ ਅਮੈਂਡਮੈਂਟ ਨੂੰ ਵਾਇਲੇਟ ਕਰਦਾ ਹੈ। 270 ਦਿਨ ਦਾ ਇਹਨਾਂ ਨੂੰ ਜਿਹੜਾ ਕਹਿ ਲਓ ਵੀ ਮੌਲਤ ਦਿੱਤੀ ਗਈ ਆ ਵੀ ਟਿਕਟੌਕ ਕਿਸੇ ਨਵੀਂ ਕੰਪਨੀ ਨੂੰ ਸੈੱਲ ਕੀਤੀ ਜਾਵੇ ਜੇ ਉਹ US ਦੇ ਵਿੱਚ ਕੰਮਕਾਜ ਜਿਹੜਾ ਉਹ ਚੱਲਦਾ ਰੱਖਣਾ ਚਾਹੁੰਦੀ ਆ। ਅਦਰਵਾਈਜ਼ ਨਹੀਂ ਤਾਂ ਐਪ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਜਾਊਗਾ। ਹੁਣ ਇਹ ਪਿਛਲੇ 1-2 ਵੀਕ ਪਹਿਲਾਂ ਇਹ ਜਿਹੜਾ ਕਾਨੂੰਨ ਆ ਪਾਸ ਹੋਇਆ ਸੀ। ਅੱਜ ਇਵੈਂਚੁਅਲੀ ਉਸ ਕੰਪਨੀ ਨੇ US ਸਰਕਾਰ ਦੇ ਉਲਟ ਲਾਸੂਟ ਜਿਹੜਾ ਆ ਉਹ ਦਰਜ ਕਰ ਦਿੱਤਾ ਆ ਫਸਟ ਅਮੈਂਡਮੈਂਟ ਦੀ ਵਾਇਲੇਸ਼ਨ ਦਾ ਜਿਹੜਾ ਮੁੱਦਾ ਬਣਾ ਕੇ। ਸੋ ਲੈਟਸ ਸੀ ਕੀ ਜਿਹੜਾ ਹੈ ਇਸ ਦੇ ਵਿੱਚ ਬਣਦਾ ਹੈਗਾ ਆ। ਤੇ ਜਾਂਦੇ ਜਾਂਦੇ ਮਾਰਕੀਟ ਦਾ ਦੱਸ ਜੀ, ਡਾਓ ਜੋਨ 32 ਪੁਆਇੰਟ ਵੱਧ ਕੇ 38,884 ਦੇ ਉੱਤੇ, S&P 7 ਪੁਆਇੰਟ ਵੱਧ ਕੇ 5188, ਨੈਸਡੈਕ 16 ਪੁਆਇੰਟ ਘਟ ਕੇ 16,333 ਦੇ ਬੰਦ ਹੋਇਆ। ਸੋਨੇ ਦਾ ਭਾਅ $2322 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ, 10 year yield 4.46% ਦੇ ਉੱਤੇ। ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 62,500
79 ਤੇ ਇਥੀਰੀਅਮ $3020 ਦੇ ਉੱਤੇ ਚੱਲ ਰਿਹਾ ਆ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 48 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 22 ਪੈਸੇ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ ਯੂਐਸਏ ਵੱਲੋਂ ਇਨਾਮ ਕੱਢੇ ਜਾ ਰਹੇ ਆ, ਰੈਫਲ ਕੱਢੇ ਜਾ ਰਹੇ ਆ। ਜੇ ਤੁਸੀਂ ਸੈਕਰਾਮੈਂਟੋ ਏਰੀਏ ਦੇ ਵਿੱਚ 1470 AM ਜਾਂ 105.9 FM ਸੁਣਦੇ ਆ ਤੇ ਰਾਈਟ ਨਾਓ ਹੁਣ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200। ਸਿਰਫ ਆਪਣਾ ਤੁਸੀਂ ਨਾਮ ਦੱਸਣਾ ਤੇ ਕਿਹੜੇ ਸ਼ਹਿਰ 'ਚ ਸੁਣ ਰਹੇ ਆ ਤੇ ਵੀਰਵਾਰ ਨੂੰ ਜਿਹੜੇ ਰੈਫਲ ਆ ਉਹ ਕੱਢੇ ਜਾਊਗੇ। ਜੀ ਬਿਲਕੁਲ, ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।